ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਪੁੱਤਰੀ ਬੀਬੀ ਸਰਵਿੰਦਰ ਕੌਰ ਜੀ ਨਾਲ ਜਿਹੜੇ ਕਿ ਸ਼ਿਕਾਗੋ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਵੀਰ ਸਤਵਿੰਦਰ ਸਿੰਘ ਜੀ ਭੋਲਾ ਜੀ ਦੇ ਟ੍ਰੈਜਿਕ ਮਰਡਰ ਤੋਂ ਬਾਅਦ ਅੱਜ ਅਸੀਂ ਤੁਹਾਡੇ ਨਾਲ ਪਹਿਲੀ ਵਾਰ ਗੱਲਬਾਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਸਾਰੇ ਤੁਹਾਡੀ ਸਪੀਡ ਨੂੰ ਸਮਝ ਸਕਦੇ ਹਾਂ। ਗੁਰੂ ਦੇ ਪਾਣੇ ਅੱਗੇ ਭੈਣ ਜੀ ਸਾਨੂੰ ਝੁਕਣਾ ਹੀ ਪੈਂਦਾ ਹੈ। ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਕਾਤਲ ਨੇ ਉਹ ਫੜੇ ਜਾਣ ਅਤੇ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲ ਸਕੇ। ਤੇ ਭੈਣ ਜੀ, ਭਾਵੇਂ ਤੁਹਾਡੇ ਲਈ ਇਹ ਬੜੇ ਦੁੱਖ ਦੀ ਘੜੀ ਹੈ, ਪਰ ਤੁਸੀਂ ਜਿਵੇਂ ਬਹਾਦਰੀ ਨਾਲ ਇਸ ਸਥਿਤੀ ਨੂੰ ਸਾਹਮਣਾ ਕੀਤਾ, ਇਸ ਸਥਿਤੀ ਦੇ ਸਾਹਮਣੇ ਖੜੇ ਹੋ, ਸਾਨੂੰ ਉਸ ਤੇ ਬਹੁਤ ਫਕਰ ਹੈ। ਸਾਨੂੰ ਤੁਹਾਡੇ ਤੇ ਬਹੁਤ ਫਕਰ ਹੈ। ਤੇ ਭੈਣ ਜੀ, ਅੱਜ ਆਈ ਨੋ ਕਿ ਇਸ ਵੇਲੇ ਵੀਰ ਜੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮਰਡਰ ਦੀ, ਸੋ ਅਸੀਂ ਉਸ ਬਾਰੇ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗੇ, ਪਰ ਸਾਡਾ ਫੋਕਸ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਦੇ ਉੱਪਰ ਹੀ ਹੋਵੇਗਾ। ਤੁਹਾਨੂੰ ਅਸੀਂ ਉਸ ਸੰਬੰਧੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਇਸ ਵੇਲੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਕੀ ਸਥਿਤੀ ਹੈ। ਬਾਪੂ ਜੀ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਆ, ਪਰ still ਸਾਹ ਉਹਨਾਂ ਦੇ ਚੱਲੀ ਜਾਂਦੇ ਨੇ, ਪਾਣੀ ਲੈਂਦੇ ਨੇ ਇਕੱਲਾ। ਬਹੁਤ ਜ਼ਿਆਦਾ ਸਖਤੀ ਆ ਉੱਥੇ, ਪੁਲਿਸ ਸੀ, ਕਿਸੇ ਨੂੰ ਮਿਲ ਨਹੀਂ ਆਉਣ ਦਿੱਤਾ ਜਾਂਦਾ, ਰਹਿਣ ਨਹੀਂ ਦਿੱਤਾ ਜਾਂਦਾ। ਤੇ ਪਰ ਬਸ ਗਏ ਨੇ, ਉਹ ਆਪਦੇ ਸਾਹਸ ਪੂਰੇ ਕਰ ਰਹੇ ਨੇ। ਜੀ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਕੁਝ ਇਨਵੈਸਟ ਹੋ ਰਿਹਾ, ਕੁਝ ਹੋਣ ਲੱਗ ਰਹੀ ਨੇ ਇਸ ਪੰਜਾਬ ਦੇ ਵਿੱਚ, ਉਸ ਤੋਂ ਲੱਗਦਾ ਕਿ ਕੌਮ ਸੋ ਗਈ ਹੈ, ਸਭ ਕੁਝ ਫਿੱਕਾ ਜਿਹਾ ਪੈ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਇਸ ਦਾ ਕੀ ਕਾਰਨ ਹੈ? ਮੈਨੂੰ ਲੱਗਦਾ ਕੌਮ ਸੁੱਤੀ ਨਹੀਂ ਹੈ। ਕੌਮ ਹਾਲੇ ਵੀ ਚਾਹੁੰਦੀ ਹੈ ਕਿ ਬੰਦੀ ਸਿੰਘ ਰਿਹਾ ਹੋਣ, ਪਰ ਕੀ ਆ, ਇੱਕ ਤਾਂ ਜਿਹੜਾ ਇੰਨਾ ਵੱਡਾ ਬਾਪੂ ਜੀ ਦੇ ਪਰਿਵਾਰ ਨਾਲ, ਸਾਡੇ ਨਾਲ ਜਿਹੜੀ ਏਡਾ ਵੱਡਾ ਦੁਖਦਾਈ ਘਟਨਾ ਹੋ ਗਈ, ਇਹਨਾਂ ਦੀ ਜਾਨ ਚਲੀ ਗਈ, ਲੋਕ ਥੋੜਾ ਜਿਹਾ ਉਧਰ ਵੀ ਸੋਚਣ ਲੱਗ ਜਾਂਦੇ ਆ, ਕਿਉਂਕਿ ਹਰ ਕਿਸੇ ਨੂੰ ਆਪਦੀ ਜਾਨ ਪਿਆਰੀ ਆ। ਭਾਵੇਂ ਸਿੱਖ ਹਮੇਸ਼ਾ ਸਿਰਾਂ ਦਾ ਤਲੀ ਤੇ ਧਰ ਕੇ ਲੜਦੇ ਨੇ, ਪਰ ਫਿਰ ਵੀ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਇਸ ਤਰ੍ਹਾਂ ਦੇ ਸੰਘਰਸ਼ ਤੇ ਕੌਮ ਸੁੱਤੀ ਨਹੀਂ, ਕੌਮ ਜਾਗਦੀ ਆ, ਕੌਮ ਬਾਪੂ ਜੀ ਦੇ ਨਾਲ ਆ, ਵੇਟ ਕਰਦੀ ਆ ਜਾਂ ਸਿੰਘਾਂ ਦੀ ਰਿਹਾਈ ਦੀ ਜਾਂ ਬਾਪੂ ਜੀ ਦੀ ਸ਼ਹੀਦੀ ਦੀ। ਉਹ ਰਾਹ ਤੇ ਆਪਾਂ ਤੁਰੇ ਹੋਏ ਆ ਤੇ ਬੈਠੇ ਆ, ਦੇਖੋ ਵਾਹਿਗੁਰੂ ਨੂੰ ਕੀ ਮਨਜ਼ੂਰ ਆ। ਜੀ, ਪਰ ਭੈਣ ਜੀ, ਜਿਸ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਨਾਲ ਜੋ ਵਾਪਰਿਆ ਹੈ, ਜਿਸ ਤਰ੍ਹਾਂ ਵੀਰ ਦੀ ਜਿਸ ਤਰ੍ਹਾਂ ਟ੍ਰੈਜਿਕ ਮਰਡਰ ਹੋਇਆ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਰੀਅਲੀ ਇਹ ਇਫੈਕਟ ਕਰਦਾ ਹੈ ਇਸ ਸੰਘਰਸ਼ ਨੂੰ? ਬਿਕੋਜ਼ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਹਜੇ ਵੀ ਦ੍ਰਿੜ ਆਪਣੇ ਇਰਾਦੇ ਤੇ ਖੜੇ ਹੋਏ ਨੇ, ਜਿਹੜੀ ਸਿੱਖ ਕੌਮ ਹੈ ਇਹ ਕਿਉਂ ਡਰ ਗਈ ਹੈ? ਇਹ ਕਿਉਂ ਇਸ ਤਰ੍ਹਾਂ ਜਿਹੜਾ ਸੰਘਰਸ਼ ਜਿਹੜਾ ਫਿੱਕਾ ਜਿਹਾ ਕਿਉਂ ਪੈ ਰਿਹਾ ਇਸ ਵੇਲੇ? ਤੁਹਾਨੂੰ ਲੱਗਦਾ ਕਿ ਇਸ ਨੂੰ ਸਾਨੂੰ ਹੋਰ ਵੀ ਅੱਗੇ ਵੱਧ ਕੇ ਤੋੜਨਾ ਚਾਹੀਦਾ ਸੰਘਰਸ਼ ਨੂੰ? ਕਿਉਂਕਿ ਈਵਨ ਮੀਡੀਆ ਦੇ ਵਿੱਚ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਹੀ ਪਹਿਲਾਂ ਜਿਸ ਤਰ੍ਹਾਂ ਪੋਸਟ ਪਾਈਆਂ ਜਾਂਦੀਆਂ ਸੀਗੀਆਂ ਤੇ ਲੋਕਾਂ ਦੇ ਵਿੱਚ ਜੋਸ਼ ਆਉਂਦਾ ਸੀਗਾ, ਪਰ ਜਿਸ ਤਰ੍ਹਾਂ ਹੁਣ ਇੱਕਦਮ ਹੀ ਸਾਰੇ ਚੁੱਪ ਜੇ ਕਰ ਗਏ ਨੇ, ਤੁਹਾਨੂੰ ਨਹੀਂ ਲੱਗਦਾ? ਮੈਨੂੰ ਵੀ ਲੱਗਦਾ ਥੋੜਾ ਸੋਸ਼ਲ ਮੀਡੀਆ ਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਹੈਗੀ। ਇੱਕ ਤਾਂ ਸਾਰੇ ਸ਼ੌਕ ਨੇ, ਜਿਹੜਾ ਇਹ ਇਹਨਾਂ ਨਾਲ ਸਤਵਿੰਦਰ ਸਿੰਘ ਮੇਰੇ ਹਸਬੈਂਡ ਨਾਲ ਹੋਇਆ, ਇਹਦੇ ਕਰਕੇ ਸ਼ੌਕ ਨੇ। ਹਾਲੇ ਸਾਰਿਆਂ ਦਾ ਧਿਆਨ ਕਾਤਲਾਂ ਨੂੰ ਲੱਭਣ ਵੱਲ ਵੀ ਆ, ਤੇ ਫਿਰ ਪਰਿਵਾਰ ਨਾਲ ਹਮਦਰਦੀ, ਤੇ ਫਿਰ ਹੁਣ ਮਤਲਬ ਰੀਪਲਾਨ ਸਾਰਾ ਕੁਛ ਦੁਬਾਰਾ ਰੀਸਟਾਰਟ ਕਰ ਰਹੇ ਨੇ ਤੇ ਕਰਦੇ ਨੇ। ਸੋ ਇਹ ਵੀ ਇੱਕ ਵੱਡਾ ਰੀਜ਼ਨ ਆ ਇਹਨਾਂ ਦੀ ਜਿਹੜੀ ਜਾਨ ਚਲੇ ਜਾਣ ਨਾਲ ਤੋਂ ਬਾਅਦ ਜਿਹੜਾ ਇਹ ਸੰਘਰਸ਼ ਸਲੋ ਹੋਇਆ। ਜੀ ਬਿਲਕੁਲ ਵੀ ਭੈਣ ਜੀ, ਅਸੀਂ ਪੂਰੇ ਸ਼ੌਕਡ ਹਾਂ, ਬਿਕੋਜ਼ ਅਸੀਂ ਵੀ ਕਦੇ ਸੋਚਿਆ ਨਹੀਂ ਸੀ ਕਿ ਤੁਹਾਡੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ। ਪਰ ਭੈਣ ਜੀ, ਜਿਸ ਤਰ੍ਹਾਂ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਹੜੇ ਸਿੰਘ ਜਿਹੜੇ ਬਾਪੂ ਜੀ ਦੇ ਕੋਲ ਹਸਨਪੁਰ ਪਿੰਡ ਦੇ ਵਿੱਚ ਮੌਜੂਦ ਹੁੰਦੇ ਸਨ, ਜੋ ਉਹਨਾਂ ਦੇ ਨਾਲ ਰਹਿੰਦੇ ਸਨ, ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਵੀ ਚੁੱਕ ਕੇ ਉਹਨਾਂ ਤੇ ਵੀ ਝੂਠੇ ਕੇਸਿਸ ਵਿੱਚ ਉਹਨਾਂ ਨੂੰ ਫਸਾ ਦਿੱਤਾ ਗਿਆ ਹੈ। ਇਹ ਕਿੰਨਾ ਕੁ ਸੱਚ ਹੈ ਔਰ ਇਸ ਵੇਲੇ ਕੀ ਹੋ ਰਿਹਾ ਇਸ ਸੰਬੰਧੀ ਸਾਨੂੰ ਉਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਇਹ ਆ ਜਿਹੜੇ ਸਿੰਘ ਜ਼ਿਆਦਾ ਨਾਲ ਜੁੜਦੇ ਸੀ, ਬਾਪੂ ਜੀ ਦੇ ਕੋਲ ਆ ਕੇ ਬੈਠਦੇ ਸੀ ਜਾਂ ਹੋਰ ਸਿੰਘਾਂ ਨੂੰ ਲੈ ਕੇ ਆਉਂਦੇ ਸੀ, ਜਿਨ੍ਹਾਂ ਤੋਂ ਸੰਘਰਸ਼ ਦੇ ਵਿੱਚ ਅੱਗੇ ਤੁਰਦਾ ਸੀ, ਜਿਨ੍ਹਾਂ ਨਾਲ ਉਹਨਾਂ ਨੂੰ ਕਿਸੇ ਵੀ ਢੰਗ ਦਾ ਗਲਤ ਕੇਸ ਪਾ ਕੇ ਸਿੰਘਾਂ ਨੂੰ ਜੇਲ੍ਹਾਂ 'ਚ ਸਿੱਟਿਆ ਹੈ ਬਿਨਾਂ ਮਤਲਬ ਤੋਂ। ਕਿਸੇ ਨੂੰ ਜਿਵੇਂ ਗੁਰੂ ਸਾਹਿਬ ਦਾ ਜਿੱਥੇ ਬੇਅਦਬੀ ਹੋ ਗਈ ਕਿਤੇ, ਉੱਥੋਂ ਪਤਾ ਨਹੀਂ ਜਿੱਥੇ ਗੁਰਦੁਆਰਾ ਸਾਹਿਬ ਢਾਏ ਗਏ ਆ, ਉੱਥੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਢਾਇਆ ਉਹਨਾਂ ਨੂੰ ਫੜਨ ਦੇ ਬਦਲੇ ਜਿਹੜੇ ਸਿੰਘ ਨੇ, ਉਹੀ ਜਿਹੜੇ ਚੜ੍ਹਦੀ ਕਲਾ ਸਿੰਘ ਨੇ, ਉਹੀ ਬੰਦੀ ਸਿੰਘਾਂ ਦੀ ਰਿਹਾਈ 'ਚ ਫਿਰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਘਟਨਾਵਾਂ ਆਲੇ ਦੁਆਲੇ ਏਰੀਏ ਦੇ ਵਿੱਚ ਕਰਵਾ ਕੇ ਸਰਕਾਰ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸਿੱਟੀ ਜਾਂਦੀ ਆ।
ਸੋ ਇਹ ਵੀ ਇੱਕ ਗੱਲ ਆ ਵੀ ਕੰਮ ਦਾ ਟਾਈਮ ਆ, ਸੰਘਰਸ਼ ਲੰਬਾ ਹੋ ਗਿਆ ਤੇ ਸਿੰਘਾਂ ਨੂੰ ਜਿਹੜੇ ਨਾਲ ਇਸ ਸੰਘਰਸ਼ ਦੇ ਜੁੜੇ ਹੋਏ ਸੀ ਉਹਨਾਂ ਨੂੰ ਕਿਸੇ ਵੀ ਬਹਾਨੇ ਸਰਕਾਰ ਫੜ ਕੇ ਉਹਨਾਂ ਨੂੰ ਜੇਲ੍ਹਾਂ 'ਚ ਸਿੱਟੀ ਜਾਂਦੀ ਆ। ਉਹ ਵੀ ਬਹੁਤ ਵੱਡਾ ਕਾਰਨ ਆ ਜਿਹੜਾ ਕੌਮ ਇਹ ਮਹਿਸੂਸ ਕਰਦੀ ਆ ਵੀ ਸੰਘਰਸ਼ ਸਲੋ ਹੋ ਗਿਆ। ਜੀ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਸੁਣਨ ਵਿੱਚ ਆਇਆ, ਕਿਉਂਕਿ ਵੱਖ-ਵੱਖ ਪੰਥਕ ਸ਼ਖਸੀਅਤਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਤਾਂ ਉਹ ਦੱਸਦੇ ਨੇ ਕਿਸ ਤਰ੍ਹਾਂ ਸੰਘਰਸ਼ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਾਰੇ ਪ੍ਰੋਗਰਾਮਸ ਉਹ ਲਿਖੇ ਗਏ ਨੇ। ਅਸੀਂ ਚਾਹਾਂਗੇ ਤੇ ਸਾਨੂੰ ਡੀਟੇਲ ਦੇ ਵਿੱਚ ਇਹਨਾਂ ਸੰਬੰਧੀ ਵੀ ਜਾਣਕਾਰੀ ਦਿਓ। ਅੱਛਾ, ਇੰਡੀਆ 'ਚ ਤਾਂ ਕੀਤਾ ਹੈਗਾ ਸੰਘਰਸ਼ ਕਮੇਟੀ ਨੇ ਕਿ ਪੂਰੇ ਜਿਹੜੇ ਡੀਸੀ ਦਫ਼ਤਰ ਨੇ, ਹਰ ਇੱਕ ਡੀਸੀ ਦੇ ਦਫ਼ਤਰ ਦੇ ਅੱਗੇ 20 ਸਿੰਘ ਇੱਕ ਦਿਨ ਲਈ ਪੂਰੇ ਪੰਜਾਬ 'ਚ ਇੱਕ ਦਿਨ ਭੁੱਖ ਹੜਤਾਲ ਰੱਖਣਗੇ ਬੰਦੀ ਸਿੰਘਾਂ ਦੀ ਰਿਹਾਈ ਤੇ ਸੰਘਰਸ਼ ਦੀ ਸਪੋਰਟ ਦੇ ਵਿੱਚ। ਤੇ ਹੋਰ ਥਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸਾਂ ਪਾਠ ਹੁੰਦੇ ਨੇ ਸੰਘਰਸ਼ ਦੀ ਚੜ੍ਹਦੀ ਕਲਾ ਲਈ। ਜਿਹੜੇ ਆਪਾਂ ਦੂਰ ਬੈਠੇ ਸਿੰਘ ਬਾਣੀ ਪੜ੍ਹ ਕੇ ਆਪਾਂ ਨਾਲ ਜੁੜੇ ਹੋਏ ਹਾਂ ਸੰਘਰਸ਼ ਦੇ, ਉਹਦੇ ਵਿੱਚ ਮੈਨੂੰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਵੀ ਜਿਹੜੀ ਵੀ ਅਰਦਾਸ ਆਪਾਂ ਕਰਦੇ ਹਾਂ ਸੰਘਰਸ਼ ਲਈ, ਬਾਪੂ ਜੀ ਹਮੇਸ਼ਾ ਕਹਿੰਦੇ ਆ ਵੀ ਮੇਰੀ ਤੰਦਰੁਸਤੀ ਜਾਂ ਚੜ੍ਹਦੀ ਕਲਾ ਲਈ ਨਾ ਅਰਦਾਸ ਕਰਿਆ ਕਰੋ, ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸੰਗਤ ਅਰਦਾਸ ਕਰੇ। ਉਹ ਮੈਂ ਫੇਰ ਦੁਹਰਾਉਂਦੀ ਹਾਂ, ਪਲੀਜ਼ ਗੁਰਦੁਆਰਾ ਸਾਹਿਬ ਜਦੋਂ ਅਰਦਾਸ ਹੁੰਦੀ ਹੈ ਇਹ ਕਿਹਾ ਕਰੋ ਵੀ ਆਪਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਆ ਜਾਂ ਸ਼ਹੀਦੀ ਸੰਘਰਸ਼ ਦੀ ਚੜ੍ਹਦੀ ਕਲਾ। ਜਦੋਂ ਆਪਾਂ ਬਾਪੂ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਵਾਹਿਗੁਰੂ ਸੁਣਦੇ ਨੇ ਕੌਮ ਦੀ ਸੰਗਤ ਦੀ ਅਰਦਾਸ। ਤੇ ਫਿਰ ਉਹਨਾਂ ਦੀ ਜਿਹੜਾ ਸਰੀਰ ਦੀ ਪੇਨ ਬਹੁਤ ਜ਼ਿਆਦਾ, ਬਾਪੂ ਦੀ ਕਮਜ਼ੋਰੀ ਵਧੀ ਹੋਈ ਆ ਤੇ ਸਾਹ ਹਾਲੇ ਵੀ ਚੱਲੀ ਜਾਂਦੇ ਆ, ਤਾਂ ਉਹ ਵੀ ਇੱਕ ਤਰ੍ਹਾਂ ਦੀ ਆਪਾਂ ਸਹੀ ਪਾਸੇ ਨੂੰ ਅਰਦਾਸ ਕਰੋ ਵੀ ਬੰਦੀ ਸਿੰਘ ਰਿਹਾ ਹੋਣ ਜਾਂ ਫਿਰ ਸ਼ਹੀਦੀ ਹੋਵੇ, ਨਾ ਕਿ ਵੀ ਬਾਪੂ ਜੀ ਦੀ ਤੰਦਰੁਸਤੀ ਚੜ੍ਹਦੀ ਕਲਾ। ਫਿਰ ਉਹ ਮਤਲਬ ਦੋ ਗੱਲਾਂ ਬਣ ਜਾਂਦੀਆਂ ਨੇ ਅਰਦਾਸ ਦੇ ਵਿੱਚ। ਜੀ ਜੀ। ਤਾਂ ਭੈਣ ਜੀ, ਜਿਸ ਤਰ੍ਹਾਂ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਜਿਸ ਤਰ੍ਹਾਂ US ਕਾਂਗਰਸਮੈਨਸ ਤੱਕ ਵੀ ਅਸੀਂ ਪਹੁੰਚ ਕੀਤੀ ਹੈ, ਆਲਸੋ ਵਾਈਟ ਹਾਊਸ ਨੂੰ ਪਟੀਸ਼ਨ ਦਿੱਤੀ ਹੈ ਆਪਣੇ ਦਸਤਕਾਂ ਵਾਲੀ, ਉਹਨਾਂ ਦਾ ਹੁਣ ਕੀ ਇਸ ਵੇਲੇ ਕੀ ਰਿਸਪੌਂਸ ਆਇਆ ਕਿ ਉਹਨਾਂ ਨੇ ਕੋਈ ਇਸ ਚੀਜ਼ ਤੇ ਕਾਰਵਾਈ ਜਾਂ ਇਸ ਚੀਜ਼ ਤੇ ਕੋਈ ਗੱਲਬਾਤ ਕੀਤੀ ਹੈ? ਨਹੀਂ, ਹਾਲੇ ਉਹਨਾਂ ਦਾ ਰਿਸਪੌਂਸ ਨਹੀਂ ਆਇਆ। ਉਹ ਕਹਿੰਦੇ ਦੇ ਆਰ ਸਟਿਲ ਵਰਕਿੰਗ ਔਨ ਇਟ। ਜੀ ਜੀ। ਤਾਂ ਭੈਣ ਜੀ, ਜਿਸ ਤਰ੍ਹਾਂ ਅਸੀਂ ਹਮੇਸ਼ਾ ਤੁਹਾਨੂੰ ਗੱਲਬਾਤ ਪਹਿਲਾਂ ਵੀ ਕੀਤੀ ਹੈ ਤਾਂ ਬਾਰ-ਬਾਰ ਮੈਂ ਤੁਹਾਨੂੰ ਉਹੀ ਦੁਹਰਾਉਂਦੀ ਰਹਿੰਦੀ ਕੁਐਸਚਨ, ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਹੋਵੇ, ਅਕਾਲ ਤਖਤ ਸਾਹਿਬ ਹੋਵੇ ਸਾਡੇ, ਜਾਂ ਫਿਰ SGPC ਜਿਨ੍ਹਾਂ ਤੋਂ ਅਸੀਂ ਆਸ ਕਰ ਸਕਦੇ ਸੀਗੇ, ਪਰ ਇੱਕ ਦੂਜੇ ਨੂੰ ਅਵਾਰਡ ਦੇਣ ਦੇ ਵਿੱਚ ਤਾਂ ਇਹ ਆਪਣੀ RSS ਨੂੰ ਖੁਸ਼ ਕਰਨ ਚੰਨੇ ਲੱਗੇ ਹੋਏ ਨੇ ਕਿ ਉਹਨਾਂ ਨੂੰ ਜਿਹੜੇ ਆਪਣੇ ਪ੍ਰੋਬਲਮਸ ਨੇ ਉਹ ਦਿਖਦੀਆਂ ਨਹੀਂ ਹੈਗੀਆਂ ਸਿੱਖਾਂ ਦੀਆਂ। ਪਰ ਜਿਸ ਤਰ੍ਹਾਂ ਅਸੀਂ ਚਾਹਾਂਗੇ ਕਿ ਜਿਹੜੀ ਸਾਡੀ ਕੌਮ ਇਸ ਵੇਲੇ ਹੈਗੀ ਹੈ, ਤੁਹਾਨੂੰ ਵੇਖਦੀ ਹੈ, ਸੁਣਦੀ ਹੈ, ਅਸੀਂ ਸਾਡਾ ਫਰਜ਼ ਬਣਦਾ ਕਿ ਐਟਲੀਸਟ ਉਹਨਾਂ ਤੱਕ ਤਾਂ ਅਸੀਂ ਤੁਹਾਡੀ ਆਵਾਜ਼ ਪਹੁੰਚਾਈਏ। ਪਰ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਜਿਹੜੀ ਸਿੱਖ ਸੰਗਤਾਂ ਤੁਹਾਨੂੰ ਇਸ ਵੇਲੇ ਸੁਣ ਰਹੀਆਂ ਨੇ, ਵੇਖ ਰਹੀਆਂ ਨੇ, ਕਿਉਂਕਿ ਤੁਸੀਂ ਕਾਫੀ ਦੇਰ ਤੋਂ ਬਾਅਦ ਸਾਰੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਐਂਡ ਅਸੀਂ ਚਾਹਾਂਗੇ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ, ਆਈ ਨੋ ਚੜ੍ਹਦੀ ਕਲਾ ਤੇ ਅਸੀਂ ਚਾਹਾਂਗੇ ਬੰਦੀ ਸਿੰਘਾਂ ਦੀ ਰਿਹਾਈ ਲਈ, ਪਰ ਇਸ ਤੋਂ ਇਲਾਵਾ ਜਿਹੜੀ ਸਾਡੀ ਕੌਮ ਹੈਗੀ ਆ, ਜਿਹੜੀ ਥੋੜਾ ਜਿਹਾ ਜਾਂ ਡਰ ਗਈ ਹੈਗੀ ਜਾਂ ਪਿੱਛੇ ਹਟ ਗਈ ਹੈਗੀ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਡਰਨ ਵਾਲੀ ਕੌਮ ਤਾਂ ਆਪਣੀ ਹੈ ਨਹੀਂ, ਨਾ ਹੀ ਡਰਦੇ ਨੇ। ਦੇਖੋ, ਇਹਨਾਂ ਨੂੰ ਕੌਮ ਨੂੰ ਜਿਵੇਂ ਧੜਕ ਹੋ ਕੇ ਪਹਿਲਾਂ ਸਾਰੇ ਮੋਰਚੇ ਫਤਿਹ ਕੀਤੇ ਨੇ ਤੇ ਲੜੇ ਨੇ, ਆਪਾਂ ਆਪਦੀਆਂ ਜਿੱਤਾਂ ਜਿੱਤੀਆਂ ਨੇ, ਉਵੇਂ ਹੀ ਕੌਮ ਐਵੇਂ ਚੜ੍ਹਦੀ ਕਲਾ 'ਚ ਰਹਿ ਕੇ ਇਸ ਸੰਘਰਸ਼ ਨੂੰ ਵੀ ਸਿਰੇ ਲਾਵੇ। ਹੁਣ ਅਖੀਰਲੇ ਦਿਨ ਨੇ, ਬਿਲਕੁਲ ਸਰਕਾਰ ਨੇ ਬਿਲਕੁਲ ਨਹੀਂ ਮੰਨਣਾ ਹੈਗਾ ਤੇ ਬਾਪੂ ਜੀ ਪਏ ਨੇ। ਤੇ ਮੈਂ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਹਾਂ ਵੀ ਵਾਹਿਗੁਰੂ ਚੜ੍ਹਦੀ ਕਲਾ ਨਾਲ ਇਸ ਮੋਰਚੇ ਨੂੰ ਫਤਿਹ ਕਰ ਦੇਵੇ ਤੇ ਸੰਗਤ ਇਸੇ ਤਰ੍ਹਾਂ ਹੀ ਅਰਦਾਸਾਂ ਕਰਕੇ ਜਾਂ ਜਿਸ ਤਰ੍ਹਾਂ ਦੀ ਵੀ ਮਦਦ ਦੀ ਇਸ ਸੰਘਰਸ਼ ਨੂੰ ਲੋੜ ਆ ਉਹਦੇ 'ਚ ਆਪਦਾ ਬਣਦਾ ਹਿੱਸਾ ਪਾ ਕੇ, ਇਹੀ ਕੌਮ ਦਾ ਕੰਮ ਆ। ਪੂਰੀ ਕੌਮ ਦੀ ਸਪੋਰਟ ਹੋਊਗੀ ਤਾਂ ਇਹ ਸੰਘਰਸ਼ ਜਿੱਤਿਆ ਜਾਣਾ। ਸੋ ਹੁਣ ਇੰਨਾ ਲੰਬਾ ਲੜ ਕੇ, ਇੰਨਾ ਸਮਾਂ, ਇੰਨਾ ਪੈਸਾ, ਜਾਨ ਗਵਾ ਕੇ ਹੁਣ ਆਪਾਂ ਖੂਨ ਵੀ ਪਾਤਾ ਇਹਦੇ ਵਿੱਚ, ਹਨਾ। ਤੇ ਮੈਂ ਚਾਹੁੰਦੀ ਹਾਂ ਵੀ ਇਹ ਕੌਮ ਚੜ੍ਹਦੀ ਕਲਾ ਨਾਲ ਇਸ ਸੰਘਰਸ਼ 'ਚ ਲੱਗੀ ਰਹੇ ਤੇ ਆਪਾਂ ਇਹਨੂੰ ਕਿਸੇ ਸਿਰੇ ਲਾ ਲਈਏ। ਹੁਣ ਕੋਈ ਬਹੁਤਾ ਲੰਬਾ ਸੰਘਰਸ਼ ਨਹੀਂ ਰਹਿ ਗਿਆ ਜੇ ਸਰਕਾਰ ਬਾਪੂ ਜੀ ਨੂੰ ਚੱਕ ਕੇ ਨਾ ਲਿਜਾਵੇ। ਜੀ ਜੀ ਭੈਣ ਜੀ। ਤੇ ਭੈਣ ਜੀ, ਜਿਸ ਤਰ੍ਹਾਂ
ਵੀਰ ਭੋਲਾ ਜੀ ਦੀ ਜਿਹੜੀ ਅੰਤਮ ਅਰਦਾਸ ਸੀਗੀ ਉਸ ਦੇ ਮੌਕੇ ਅਸੀਂ ਸਾਰਾ ਟੀਵੀ 84 ਵੱਲੋਂ ਕਵਰ ਵੀ ਕੀਤਾ ਤੇ ਵੀ ਸਾਡੇ ਵੀਰ ਡਾਕਟਰ ਅਮਰਜੀਤ ਸਿੰਘ ਵੀ ਉੱਥੇ ਪਹੁੰਚੇ ਹੋਏ ਸੀ ਤੇ ਅਸੀਂ ਵੀ ਸਾਰੀ ਸਿੱਖ ਕੌਮ ਵੀ ਅਸੀਂ ਤੁਹਾਡੇ ਨਾਲ ਆ। ਤੁਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਨਾਲ ਵਾਪਰੀ ਹੋਈ ਹੈ ਤੁਹਾਡੇ ਘਰ ਦੇ ਵਿੱਚ, ਫਿਰ ਵੀ ਤੁਸੀਂ ਆਪਣਾ ਸੁਨੇਹਾ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕੀਤਾ ਤੇ ਉਹਨਾਂ ਨੂੰ ਸਮਝਾਇਆ ਤੇ ਬਾਪੂ ਜੀ ਦੇ ਸੰਘਰਸ਼ ਦੇ ਬਾਰੇ ਵੀ ਸਾਨੂੰ ਹੋਰ ਵੀ ਦ੍ਰਿੜਤਾ ਦੇ ਨਾਲ ਸਮਝਾਇਆ। ਉਹ ਵੀ ਖੜੇ ਹੋਏ ਨੇ, ਇੰਨਾ ਕੁਝ ਤੁਹਾਡੀ ਫੈਮਿਲੀ ਦੇ ਨਾਲ ਵਾਪਰ ਚੁੱਕਿਆ ਹੈ, ਫਿਰ ਵੀ ਬਾਪੂ ਸੂਰਤ ਸਿੰਘ ਖਾਲਸਾ ਆਪਣੇ ਵਰਡ ਤੇ ਦ੍ਰਿੜ ਨੇ। ਸੋ ਥੈਂਕ ਯੂ ਸੋ ਮਚ। ਸਾਡੀ ਫੈਮਿਲੀ ਨੂੰ ਸਲੂਟ ਕਰਦੇ, ਤੁਹਾਡੀ ਫੈਮਿਲੀ ਸਾਨੂੰ ਬਹੁਤ ਫਖਰ ਹੈ ਪੂਰੇ ਸਿੱਖ ਕੌਮ ਨੂੰ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇੰਨੇ ਔਖੇ ਸਮੇਂ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਭੈਣ ਜੀ ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀਰ ਜੀ ਦੀ ਜਿਹਨਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਡੈਥ ਹੋਈ ਹੈ ਮਰਡਰ ਰਾਹੀਂ, ਅਸੀਂ ਚਾਹਾਂਗੇ ਕਿ ਇਹਦੀ ਇਨਵੈਸਟੀਗੇਸ਼ਨ ਪੂਰੀ ਹੋਵੇ ਤਾਂ ਕਿ ਇਸ ਦੇ ਉੱਪਰ ਵੀ ਅਸੀਂ ਸਪੈਸ਼ਲ ਸੈਗਮੈਂਟ ਆਪਣੀ ਟੀਵੀ 84 ਦੇ ਦਰਸ਼ਕਾਂ ਨੂੰ ਦੱਸੀਏ ਕਿ ਐਗਜ਼ੈਕਟਲੀ ਇਸ ਪਿੱਛੇ ਜਿਹੜਾ ਕਤਲ ਹੈ ਇਸ ਦੇ ਪਿੱਛੇ ਕੀ ਚਾਲ ਸੀ ਜਾਂ ਇਸ ਦੇ ਪਿੱਛੇ ਕੀ ਵਾਪਰਿਆ ਸੀ। ਸੋ ਥੈਂਕ ਯੂ ਸੋ ਮਚ ਫॉर योर ਟਾਈਮ ਭੈਣ ਜੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।